H1B ਨੂੰ ਲੈ ਕੇ ਜਿਹੜੀਆਂ ਨਿਊਜ਼ ਆ ਉਹ ਇਸ ਟਾਈਮ ਸਾਹਮਣੇ ਆ ਰਹੀਆਂ ਆ। ਵੀ ਇੱਕ ਨਵਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਨੇ ਪ੍ਰਪੋਜ਼ਲ ਡਰਾਫਟ ਕੀਤਾ ਆ H1B ਨੂੰ ਜਿਹੜਾ ਉਹ ਲੈ ਕੇ। ਇਹਦੇ ਵਿੱਚ ਕਹਿੰਦੇ ਵੀ ਪੋਸੀਬਲੀ ਰਿਪਲੇਸ ਕੀਤੀ ਜਾ ਸਕਦੀ ਆ ਜਿਹੜੀ ਵੀਜ਼ਾ ਲੋਟਰੀ ਆ। ਕਹਿੰਦੇ ਵੀ ਵਾਈਟ ਹਾਊਸ ਦੇ ਆਫਿਸ ਦੇ ਦੁਆਰਾ ਇਸ ਨੂੰ ਅਪਰੂਵ ਕਰ ਦਿੱਤਾ ਗਿਆ ਆ। ਬਲੂਮਬਰਗ ਨੇ ਇਸ ਦੇ ਬਾਰੇ ਰਿਪੋਰਟਿੰਗ ਕੀਤੀ ਆ। ਇਹ ਪ੍ਰਪੋਜ਼ਲ ਕਹਿੰਦੇ ਵੀ ਪਬਲਿਕ ਰਿਲੀਜ਼ ਦੇ ਲਈ ਜਲਦੀ ਜਿਹੜਾ ਉਹ ਆ ਸਕਦਾ ਆ, ਜਦ ਹੁਣ ਵਾਈਟ ਹਾਊਸ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਆ। ਐਡਮਿਨਿਸਟ੍ਰੇਸ਼ਨ ਨੇ ਇਹ ਨਹੀਂ ਦੱਸਿਆ ਵੀ ਇਸ ਪ੍ਰਪੋਜ਼ਲ ਦੇ ਵਿੱਚ ਕੀ ਆ, ਪਰ ਇਹ ਮੰਨਿਆ ਜਾ ਰਿਹਾ ਆ, ਇਹ ਕਿਆਸ ਰਹੀਆਂ ਨੇ ਵੀ ਤਕਰੀਬਨ ਜਿਸ ਤਰੀਕੇ ਨਾਲ ਪਹਿਲੇ ਟਰੰਪ ਪ੍ਰਸ਼ਾਸਨ ਦੇ ਵਿੱਚ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ H1B ਪਟੀਸ਼ਨਸ ਨੂੰ ਸਿਲੈਕਟ ਕਰਨ ਦੇ ਲਈ, ਉਸ ਤਰੀਕੇ ਦੇ ਨਾਲ ਹੋ ਸਕਦਾ ਆ। ਸੋ ਹਾਊਸ ਆਫ ਇਨਫੋਰਮੇਸ਼ਨ ਰੈਗੂਲੇਟਰੀ ਅਫੇਅਰਸ ਉਹਨਾਂ ਨੇ ਇਸ ਰੂਲ ਨੂੰ 8 ਅਗਸਤ ਨੂੰ ਪ੍ਰਵਾਨਗੀ ਦੇ ਦਿੱਤੀ ਹੈਗੀ ਆ। H1B ਵੀਜ਼ਾ ਲੋਟਰੀ ਵੇਜ ਬੇਸਡ ਜਿਹੜੀ ਸਿਲੈਕਸ਼ਨ ਆ ਉਹ ਜਿਹੜੀ ਉਹ ਹੋਊਗੀ। ਹਰ ਸਾਲ 85,000 ਜਿਹੜੇ ਸਲੋਟ ਆ H1B ਵੀਜ਼ੇ ਦੇ ਨਾਲ ਭਰੇ ਜਾਂਦੇ ਨੇ। ਇਹ ਰੈਂਡਮ ਲੋਟਰੀ ਹੁੰਦੀ ਆ ਜਿਹੜੀ ਕੰਡਕਟ ਕੀਤੀ ਜਾਂਦੀ ਆ US ਦੀਆਂ ਟੈਕ ਕੰਪਨੀਜ਼ ਜਦੋਂ ਫੋਰਨਰਸ ਆ ਉਹਨਾਂ ਨੂੰ ਹਾਇਰ ਕਰਦੀਆਂ ਆ। ਸੋ ਹੁਣ ਜਿਹੜੀ ਐਂਟਰੀ ਲੈਵਲ ਦੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਨੈਸ਼ਨਲ ਐਵਰੇਜ ਜੋ ਉਹ $83,000, ਕੁਆਲੀਫਾਈਡ ਦੇ ਲਈ $1,08,000, ਐਕਸਪੀਰੀਅੰਸ ਦੇ ਲਈ $1,27,000 ਤੇ ਫੁੱਲ ਕੰਪਟੈਂਟ ਦੇ ਲਈ ਆ $1,51,000 ਜਿਹੜੀ ਉਹ ਹੋਊਗੀ। ਸੋ ਇਹ ਜਿਹੜੇ ਨਵੇਂ ਰੂਲ ਆ ਇਹਦੇ ਨਾਲ ਜਿਹੜੀ ਵੇਜ ਬੇਸਡ ਸਿਲੈਕਸ਼ਨ ਆ ਉਹ ਚੇਂਜ ਹੋਊਗੀ। H1B ਜਿਹੜੇ ਕਹਿੰਦੇ ਵੀ ਹਾਇਰ ਕੀਤੇ ਜਾ ਸਕਣਗੇ ਗਰੁੱਪ 3 ਜਾਂ 4 ਜਾਣੇ ਐਟ ਏ ਟਾਈਮ, ਇੱਕ ਗਰੁੱਪ 3 ਜਾਂ 4 ਜਾਣਿਆਂ ਦਾ ਹੀ ਜਿਹੜਾ ਉਹ ਹੋਊਗਾ। ਕਹਿੰਦੇ ਵੀ ਇਹਦੇ ਨਾਲ ਐਂਟਰੀ ਲੈਵਲ ਜਿਹੜੀਆਂ ਜੌਬਸ ਆ ਅਮਰੀਕਨਸ ਦੀਆਂ ਉਹਨਾਂ ਨੂੰ ਬਚਾਉਣਾ, ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਮੇਨ ਮਨਸ਼ਾ ਦੇ ਨਾਲ ਇਹ ਜਿਹੜੇ ਚੇਂਜਸ H1B ਦੇ ਵਿੱਚ ਲਿਆਂਦੇ ਜਾ ਰਹੇ ਆ। ਸੋ H1B ਦੇ ਵਿੱਚ ਮੇਜਰ ਸ਼ੇਕਅਪ ਜਿਹੜਾ ਉਹ ਆ ਸਕਦਾ ਆ। ਮਾਗਾ ਦੇ ਜਿਹੜੇ ਐਕਟਿਵਿਸਟ ਆ ਉਹ ਤਾਂ ਡਿਮਾਂਡ ਕਰ ਰਹੇ ਆ ਵੀ ਅਮਰੀਕਨ ਜੌਬਸ ਜਿਹੜੀਆਂ ਆ ਉਹ ਵੱਧ ਤੋਂ ਵੱਧ ਬਚਣ, ਤੇ H1B ਨੂੰ ਤਾਂ ਉਹ ਤਾਂ ਉਸ ਦਾ ਖੁਰਾ ਖੋਜ ਹੀ ਮਿਟਾਉਣਾ ਚਾਹੁੰਦੇ ਨੇ। ਸੋ H1B ਦੇ ਕੈਪ ਦੇ ਉੱਤੇ ਉਹ ਚੇਂਜ ਹੋਊਗਾ ਜਾਂ ਨਹੀਂ, ਉਹਦੇ ਬਾਰੇ ਤਾਂ ਅਜੇ ਕੋਈ ਟਿੱਪਣੀ ਨਹੀਂ ਆ। ਸੋ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ USCIS ਆਪਣੇ ਜਿਹੜੇ ਇਹ ਨਵੇਂ ਰੂਲ ਆ ਉਹਨਾਂ ਦੀ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਜਿਹੜੀ ਉਹ ਕਰੇਗਾ। ਤੇ ਪਰ ਹੁਣ H1B ਕਰਾਉਣ ਦੇ ਲਈ ਆਈ ਥਿੰਕ ਤਨਖਾਹਾਂ ਦਾ ਲੈਵਲ ਜਿਹੜਾ ਉਹ ਵਧਾਉਣ ਬਾਰੇ ਸੋਚਿਆ ਜਿਹੜਾ ਉਹ ਜਾ ਰਿਹਾ ਆ, ਤਾਂ ਜੋ ਜਿਹੜੀਆਂ ਟੈਕ ਕੰਪਨੀਜ਼ ਆ ਉਹ ਬਾਹਰਲੇ ਮੁਲਕਾਂ ਦੇ ਲੋਕ ਘੱਟ ਤੇ ਅਮਰੀਕਨਸ ਨੂੰ ਜੌਬ ਜਿਹੜੀਆਂ ਆ ਉਹ ਜ਼ਿਆਦਾ ਦੇਣ ਜੀ। ਸੋ H1 ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ।